1 ਲੱਖ ਦੇ ਕਰੀਬ ਜਿਹੜੇ ਆ ਵੀਜ਼ਾ ਉਹ ਯੂਐਸ ਨੇ ਰਿਵੋਕ ਕਰ ਲਏ ਹੈਗੇ ਆ। H1B ਦਾ ਰੋਹ ਬੜਾ ਤਕੜਾ ਚੱਲ ਰਿਹਾ ਹੈਗਾ ਆ। ਇਮੀਗ੍ਰੇਸ਼ਨ ਕ੍ਰੈਕਡਾਊਨ ਚੱਲ ਰਿਹਾ ਆ ਤੇ ਯੂਐਸ ਸਟੇਟ ਡਿਪਾਰਟਮੈਂਟ ਕਹਿ ਰਹੀ ਆ ਵੀ ਅਸੀਂ ਇਹਨਾਂ ਨੂੰ ਵੀ ਵਿਲ ਕੰਟੀਨਿਊ ਟੂ ਡਿਪੋਰਟ ਥੀਸ ਠੱਗਸ। 1 ਲੱਖ ਵੀਜ਼ਾ ਜਿਹਦੇ ਵਿੱਚੋਂ 8000 ਸਟੂਡੈਂਟ ਆ, 2500 ਦੇ ਕਰੀਬ ਸਪੈਸ਼ਲਾਈਜ਼ਡ ਵੀਜ਼ਾ ਹੈਗੇ ਆ। ਇਹਨਾਂ ਦੇ ਵੀਜ਼ੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਰਿਵੋਕ ਕਰ ਦਿੱਤੇ ਗਏ ਹੈਗੇ ਆ। ਡਿਪਾਰਟਮੈਂਟ ਆਫ ਜਿਹੜੀ ਸਟੇਟ ਆ ਉਹਨਾਂ ਨੇ ਸਰਕੂਲੇਸ਼ਨ ਆ ਉਹ ਵੀ ਜਾਰੀ ਕੀਤਾ ਹੈਗਾ ਆ। ਇਹ ਤੋਂ ਬਿਨਾ H1 ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਅਨਸਰਟਨਟੀ ਹੈਗੀ ਆ। ਕਹਿੰਦੇ 6 ਵਿੱਚੋਂ ਇੱਕ ਜਣਾ ਜਿਹੜਾ ਭਾਰਤੀ ਮੂਲ ਦਾ ਬੰਦਾ ਆ H1 ਵੀਜ਼ੇ ਤੇ, ਉਹ ਕਹਿੰਦੇ ਵੀ ਡਿਪੋਰਟੇਸ਼ਨ ਰਿਸਕ ਦੇ ਅੰਡਰ ਆ। ਅੱਧੇ ਲੋਕ ਜਿਹੜੇ ਆ ਉਹ ਕਹਿੰਦੇ ਆਲਰੇਡੀ ਸੋਚ ਰਹੇ ਵੀ ਅਸੀਂ ਵਾਪਸ ਇੰਡੀਆ ਨੂੰ ਜਾ ਰਹੇ ਹੈਗੇ ਆ H1B ਵਰਕਰ ਦੇ। ਸੋ ਇਹਦਾ ਅਸਰ ਅਮਰੀਕਾ ਦੇ ਵਿੱਚ ਰੀਅਲ ਸਟੇਟ ਤੇ ਹੋਰ ਬਹੁਤ ਚੀਜ਼ਾਂ ਦੇ ਉੱਤੇ ਪੈਣਾ ਹੈਗਾ ਆ। H1B ਵੀਜ਼ਾ ਹੋਲਡਰਸ ਉਹਨਾਂ ਨੂੰ ਖਤਰਾ ਇਹ ਵੀ ਲੱਗਦਾ ਵੀ ਸਾਡੇ ਤੇ ਪਰਮਾਨੈਂਟ ਬੈਨ ਨਾ ਲੱਗ ਜਾਏ ਯੂਐਸਏ ਦੇ ਵਿੱਚ। 1584 ਦੇ ਕਰੀਬ ਪੋਲ ਦੇ ਵਿੱਚ ਲੋਕਾਂ ਨੇ ਪਾਰਟਿਸਿਪੇਟ ਕੀਤਾ ਸੀ, ਜਿਹਦੇ ਵਿੱਚੋਂ ਇਹ ਜਿਹੜਾ ਰਿਜ਼ਲਟ ਆਇਆ ਵੀ ਮੈਜੋਰਟੀ 'ਚ ਲੋਕ ਇਹ ਕਹਿ ਰਹੇ ਆ ਵੀ ਅਸੀਂ ਜਿਹੜਾ 50% ਵਾਪਸ ਜਾ ਰਹੇ ਆ, ਵੀ ਪਤਾ ਨਹੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰਨਾ ਹੈਗਾ ਆ। ਸੋ ਇਸੇ ਤਰ੍ਹਾਂ ਇੱਕ ਹੋਰ H1B ਬੰਦੇ ਦੀ ਜਿਹੜੀ ਆ ਉਹ ਬਹੁਤ ਵਾਇਰਲ ਹੋ ਰਹੀ ਹੈਗੀ ਆ ਨਿਊਜ਼ ਵੀ ਉਸ ਨੂੰ ਅਰੈਸਟ ਕਰ ਲਿਆ ਗਿਆ ਆਈਸ ਵੱਲੋਂ ਤੇ ਉਹਨਾਂ ਨੇ ਕਿਹਾ ਵੀ ਤੇਰੇ ਕੋਲ 2 ਘੰਟੇ ਆ, ਜਾਂ ਤਾਂ ਤੂੰ ਵਾਪਸ ਚਲ ਜਾ ਤੇ ਜਾਂ ਫਿਰ ਤੈਨੂੰ ਜਿਹੜਾ ਆ ਜੇਲ੍ਹ ਦੇ ਵਿੱਚ ਪਾਇਆ ਜਾਊਗਾ। ਤੇ ਕਹਿੰਦੇ ਵੀ ਜਦੋਂ ਮੈਨੂੰ ਚੜਾ ਵੀ ਦਿੱਤਾ ਫਲਾਈਟ ਦੇ ਵਿੱਚ ਜੋ ਫਰੈਂਕਫਰਟ ਰੁਕ ਕੇ ਜਾਣੀ ਸੀ 2 ਘੰਟੇ, ਤੇ ਉਸ ਫਲਾਈਟ ਦੇ ਵਿੱਚ ਕਹਿੰਦੇ ਜਦੋਂ ਫਲਾਈਟ ਵੀ ਲੱਗੀ ਕਹਿੰਦੇ ਵੀ ਪਾਇਲਟ ਵੱਲੋਂ ਮੇਰਾ ਨਾਂ ਲੈ ਕੇ ਅਨਾਉਂਸ ਕੀਤਾ ਗਿਆ ਵੀ ਇਸ ਨਾਂ ਦਾ ਬੰਦਾ ਜਿਹੜਾ ਆ ਉਹ ਇੱਥੇ ਹੀ ਬੈਠਾ ਰਹੇ ਤੇ ਬਾਹਰ ਨਾ ਨਿਕਲੇ। ਸੋ ਉਹ ਅੰਡਰ ਡਿਪੋਰਟੇਸ਼ਨ ਆਰਡਰ ਦੇ ਹੈਗਾ ਆ। ਸੋ ਕਹਿੰਦੇ ਵੀ ਬਹੁਤ ਜ਼ਿਆਦਾ ਹਿਊਮਿਲੀਏਸ਼ਨ ਮੇਰੀ ਹੋਈ ਹੈਗੀ ਆ। ਸੋ ਇਦਾਂ ਦੀਆਂ ਜਿਹੜੀਆਂ ਸਟੋਰੀਆਂ ਆ ਹੁਣ H1B ਵੀਜ਼ਾ ਵਰਕਰਸ ਜਾਂ ਜਿਹੜੇ ਹੋਰ ਵੀਜ਼ੇ ਦੇ ਉੱਤੇ ਲੋਕ ਆ ਉਹਨਾਂ ਦੀਆਂ ਆ ਰਹੀਆਂ। 1 ਲੱਖ ਦੇ ਕਰੀਬ ਜਿਹੜੇ ਆ ਵੀਜ਼ਾ ਉਹ ਯੂਐਸ ਨੇ ਰਿਵੋਕ ਕਰ ਲਏ ਹੈਗੇ ਆ। H1B ਦਾ ਰੋਹ ਬੜਾ ਤਕੜਾ ਚੱਲ ਰਿਹਾ ਹੈਗਾ ਆ। ਇਮੀਗ੍ਰੇਸ਼ਨ ਕ੍ਰੈਕਡਾਊਨ ਚੱਲ ਰਿਹਾ ਆ ਤੇ ਯੂਐਸ ਸਟੇਟ ਡਿਪਾਰਟਮੈਂਟ ਕਹਿ ਰਹੀ ਆ ਵੀ ਅਸੀਂ ਇਹਨਾਂ ਨੂੰ ਵੀ ਵਿਲ ਕੰਟੀਨਿਊ ਟੂ ਡਿਪੋਰਟ ਥੀਸ ਠੱਗਸ। 1 ਲੱਖ ਵੀਜ਼ਾ ਜਿਹਦੇ ਵਿੱਚੋਂ 8000 ਸਟੂਡੈਂਟ ਆ, 2500 ਦੇ ਕਰੀਬ ਸਪੈਸ਼ਲਾਈਜ਼ਡ ਵੀਜ਼ਾ ਹੈਗੇ ਆ। ਇਹਨਾਂ ਦੇ ਵੀਜ਼ੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਰਿਵੋਕ ਕਰ ਦਿੱਤੇ ਗਏ ਹੈਗੇ ਆ। ਡਿਪਾਰਟਮੈਂਟ ਆਫ ਜਿਹੜੀ ਸਟੇਟ ਆ ਉਹਨਾਂ ਨੇ ਸਰਕੂਲੇਸ਼ਨ ਆ ਉਹ ਵੀ ਜਾਰੀ ਕੀਤਾ ਹੈਗਾ ਆ। ਇਹ ਤੋਂ ਬਿਨਾ H1 ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਅਨਸਰਟਨਟੀ ਹੈਗੀ ਆ। ਕਹਿੰਦੇ 6 ਵਿੱਚੋਂ ਇੱਕ ਜਣਾ ਜਿਹੜਾ ਭਾਰਤੀ ਮੂਲ ਦਾ ਬੰਦਾ ਆ H1 ਵੀਜ਼ੇ ਤੇ, ਉਹ ਕਹਿੰਦੇ ਵੀ ਡਿਪੋਰਟੇਸ਼ਨ ਰਿਸਕ ਦੇ ਅੰਡਰ ਆ। ਅੱਧੇ ਲੋਕ ਜਿਹੜੇ ਆ ਉਹ ਕਹਿੰਦੇ ਆਲਰੇਡੀ ਸੋਚ ਰਹੇ ਵੀ ਅਸੀਂ ਵਾਪਸ ਇੰਡੀਆ ਨੂੰ ਜਾ ਰਹੇ ਹੈਗੇ ਆ H1B ਵਰਕਰ ਦੇ। ਸੋ ਇਹਦਾ ਅਸਰ ਅਮਰੀਕਾ ਦੇ ਵਿੱਚ ਰੀਅਲ ਸਟੇਟ ਤੇ ਹੋਰ ਬਹੁਤ ਚੀਜ਼ਾਂ ਦੇ ਉੱਤੇ ਪੈਣਾ ਹੈਗਾ ਆ। H1B ਵੀਜ਼ਾ ਹੋਲਡਰਸ ਉਹਨਾਂ ਨੂੰ ਖਤਰਾ ਇਹ ਵੀ ਲੱਗਦਾ ਵੀ ਸਾਡੇ ਤੇ ਪਰਮਾਨੈਂਟ ਬੈਨ ਨਾ ਲੱਗ ਜਾਏ ਯੂਐਸਏ ਦੇ ਵਿੱਚ। 1584 ਦੇ ਕਰੀਬ ਪੋਲ ਦੇ ਵਿੱਚ ਲੋਕਾਂ ਨੇ ਪਾਰਟਿਸਿਪੇਟ ਕੀਤਾ ਸੀ, ਜਿਹਦੇ ਵਿੱਚੋਂ ਇਹ ਜਿਹੜਾ ਰਿਜ਼ਲਟ ਆਇਆ ਵੀ ਮੈਜੋਰਟੀ 'ਚ ਲੋਕ ਇਹ ਕਹਿ ਰਹੇ ਆ ਵੀ ਅਸੀਂ ਜਿਹੜਾ 50% ਵਾਪਸ ਜਾ ਰਹੇ ਆ, ਵੀ ਪਤਾ ਨਹੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰਨਾ ਹੈਗਾ ਆ। ਸੋ ਇਸੇ ਤਰ੍ਹਾਂ ਇੱਕ ਹੋਰ H1B ਬੰਦੇ ਦੀ ਜਿਹੜੀ ਆ ਉਹ ਬਹੁਤ ਵਾਇਰਲ ਹੋ ਰਹੀ ਹੈਗੀ ਆ ਨਿਊਜ਼ ਵੀ ਉਸ ਨੂੰ ਅਰੈਸਟ ਕਰ ਲਿਆ ਗਿਆ ਆਈਸ ਵੱਲੋਂ ਤੇ ਉਹਨਾਂ ਨੇ ਕਿਹਾ ਵੀ ਤੇਰੇ ਕੋਲ 2 ਘੰਟੇ ਆ, ਜਾਂ ਤਾਂ ਤੂੰ ਵਾਪਸ ਚਲ ਜਾ ਤੇ ਜਾਂ ਫਿਰ ਤੈਨੂੰ ਜਿਹੜਾ ਆ ਜੇਲ੍ਹ ਦੇ ਵਿੱਚ ਪਾਇਆ ਜਾਊਗਾ। ਤੇ ਕਹਿੰਦੇ ਵੀ ਜਦੋਂ ਮੈਨੂੰ ਚੜਾ ਵੀ ਦਿੱਤਾ ਫਲਾਈਟ ਦੇ ਵਿੱਚ ਜੋ ਫਰੈਂਕਫਰਟ ਰੁਕ ਕੇ ਜਾਣੀ ਸੀ 2 ਘੰਟੇ, ਤੇ ਉਸ ਫਲਾਈਟ ਦੇ ਵਿੱਚ ਕਹਿੰਦੇ ਜਦੋਂ ਫਲਾਈਟ ਵੀ ਲੱਗੀ ਕਹਿੰਦੇ ਵੀ ਪਾਇਲਟ ਵੱਲੋਂ ਮੇਰਾ ਨਾਂ ਲੈ ਕੇ ਅਨਾਉਂਸ ਕੀਤਾ ਗਿਆ ਵੀ ਇਸ ਨਾਂ ਦਾ ਬੰਦਾ ਜਿਹੜਾ ਆ ਉਹ ਇੱਥੇ ਹੀ ਬੈਠਾ ਰਹੇ ਤੇ ਬਾਹਰ ਨਾ ਨਿਕਲੇ। ਸੋ ਉਹ ਅੰਡਰ ਡਿਪੋਰਟੇਸ਼ਨ ਆਰਡਰ ਦੇ ਹੈਗਾ ਆ। ਸੋ ਕਹਿੰਦੇ ਵੀ ਬਹੁਤ ਜ਼ਿਆਦਾ ਹਿਊਮਿਲੀਏਸ਼ਨ ਮੇਰੀ ਹੋਈ ਹੈਗੀ ਆ। ਸੋ ਇਦਾਂ ਦੀਆਂ ਜਿਹੜੀਆਂ ਸਟੋਰੀਆਂ ਆ ਹੁਣ H1B ਵੀਜ਼ਾ ਵਰਕਰਸ ਜਾਂ ਜਿਹੜੇ ਹੋਰ ਵੀਜ਼ੇ ਦੇ ਉੱਤੇ ਲੋਕ ਆ ਉਹਨਾਂ ਦੀਆਂ ਆ ਰਹੀਆਂ।